ਬਿਸਮਿल्लाह-रहमान-रहीम ਤੇ अस्सलाम वालेकुम। 9 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਹੈ। 51 ਡੇਜ਼ 51 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਹਰ ਦਿਨ ਹੁਣ ਮੁਸੀਬਤ ਹੀ ਗੁਜ਼ਰਨਾ ਹੈ। ਇਸ ਵੇਲੇ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਲਾਹੌਰ ਦੇ ਵਿੱਚ ਇਸ ਵੇਲੇ ਖੂਨ ਦੀ ਹੋਲੀ ਖੇਲੀ ਜਾ ਰਹੀ ਹੈ। ਤਹਿਰੀਕੇ ਲੱਬੈਕ ਦਾ ਜਿਹੜਾ ਸੈਂਟਰ ਹੈ ਉਹਦੇ ਉੱਤੇ ਪੁਲਿਸ ਨੇ ਹਮਲਾ ਕਰ ਛੱਡਿਆ ਕਿਉਂਕਿ ਉਹਨਾਂ ਨੇ ਇਸਰਾਈਲ ਦੇ ਖਿਲਾਫ ਇੱਕ ਰੈਲੀ ਕੱਢਣ ਦਾ ਐਲਾਨ ਕੀਤਾ ਸੀ। ਉੱਥੇ ਕੋਈ 30 ਲੋਕ ਜ਼ਖਮੀ ਹੋ ਗਏ ਨੇ ਔਰ 2 ਸ਼ਹੀਦ ਹੋ ਗਏ ਨੇ। ਲੋਕਾਂ ਦੇ ਜਿਸਮਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਔਰ ਬੁਰੇ ਹਾਲ ਨੇ। ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਤਹਿਰੀਕੇ ਲੱਬੈਕ ਦੀ ਲੀਡਰਸ਼ਿਪ ਤੇ ਜਰਨੈਲਾਂ ਦੇ ਬੜੇ ਲਾਗੇ ਹੈ। ਕੋਈ ਕੰਮ ਐਸਾ ਨਹੀਂ ਕਰਦੀ ਜਿਹੜੀ ਜਰਨੈਲਾਂ को ਪੁੱਛ ਕੇ ਨਾ ਕਰਦੇ ਹੋਣ। ਗਜ਼ਾ 'ਚ ਕੀ ਕੁਝ ਹੋਇਆ ਲੇਕਿਨ ਉਹ ਖਾਮੋਸ਼ ਹੀ ਰਹੇ ਨੇ, ਚੁੱਪ ਹੀ ਰਹੇ ਨੇ। ਉਹਨਾਂ ਨੇ ਕੋਈ ਆਵਾਜ਼ ਨਹੀਂ ਕੱਢੀ, ਸੀ ਤੱਕ ਨਹੀਂ ਕੀਤੀ ਉਹਨਾਂ। ਲੇਕਿਨ ਹੁਣ ਅਗਰ ਉਹਨਾਂ ਨੇ ਇਹਤਜਾਜ ਦੀ ਕਾਲ ਦਿੱਤੀ ਸੀ ਤਾਂ ਉਹਨਾਂ ਦੇ ਬੰਦੇ ਕੋ ਮਾਰ ਛੱਡੇ ਨੇ ਔਰ ਜ਼ਾਹਿਰ ਹੈ ਬੰਦੇ ਕਿਸੇ ਦੇ ਵੀ ਮਾਰਨਗੇ ਅਸੀਂ ਉਹਦੇ ਖਿਲਾਫ ਖੜ੍ਹੇ ਹੋਵਾਂਗੇ, ਉਹਦੇ ਖਿਲਾਫ ਆਵਾਜ਼ ਚੁੱਕਾਂਗੇ। ਇਹ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ ਕਿ ਆਪਣੇ ਸ਼ਹਿਰੀਆਂ ਦੇ ਉੱਤੇ ਗੋਲੀਆਂ ਚਲਾਓ ਔਰ ਉਹਨਾਂ ਨੂੰ ਗਾਜਰ ਮੂਲੀ ਤਰ੍ਹਾਂ ਕੱਟ ਦਿਓ। ਉਹ ਭਾਵੇਂ ਤਹਿਰੀਕੇ ਲੱਬੈਕ ਦੇ ਕਾਰਕੁਨ ਹੋਣ, ਭਾਵੇਂ ਤਹਿਰੀਕੇ ਇਨਸਾਫ ਦੇ ਹੋਣ ਜਾਂ ਕਿਸੇ ਵੀ ਹੋਰ ਜਮਾਤ ਦੇ ਹੋਣ, ਉਹਨਾਂ ਦੇ ਨਾਲ ਇਹ ਸਲੂਕ ਨਹੀਂ ਕੀਤਾ ਜਾ ਸਕਦਾ। ਬਹਰਹਾਲ ਇਹਦੀ ਜਿੰਨੀ ਮਜ਼ੰਮਤ ਕੀਤੀ ਜਾ ਸਕੇ ਘੱਟ ਹੈ, ਲੇਕਿਨ ਨਾਲ ਇਹਨੂੰ ਅਸੀਂ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਇਆ ਕੀ ਹੈ। ਇੱਕ ਪਾਸੇ ਤਹਿਰੀਕੇ ਲੱਬੈਕ ਦੀ ਲੀਡਰਸ਼ਿਪ ਏਡੀ ਲਾਗੇ ਜਰਨੈਲਾਂ ਦੇ ਕਿ ਇਹਨਾਂ ਦੀ ਖੁਸ਼ਨੂਦੀ ਆਸਤੇ ਉਹਨਾਂ ਨੇ ਕਦੀ ਗਜ਼ਾ ਦਾ ਨਾਂ ਨਹੀਂ ਲਿਆ। ਪਿਛਲੇ ਸਾਲ 1.5 ਸਾਲ ਦੇ ਵਿੱਚ ਕੀ ਕੁਝ ਹੋ ਗਿਆ। ਅਤੇ ਹੁਣ ਜਦੋਂ ਉਹਨਾਂ ਦੇ ਉੱਤੇ ਇੰਨਾ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਬਣਿਆ, ਇੰਨੀ ਤਨਕੀਦ ਕੀਤੀ ਅਸੀਂ ਵੀ ਤੁਸੀਂ ਵੀ, ਅਤੇ ਉਹਨਾਂ ਨੇ ਇੱਕ ਅਗਰ ਕਾਲ ਦੇ ਹੀ ਛੱਡੀ ਅਤੇ ਉਹਦੇ 'ਤੇ ਜਰਨੈਲਾਂ ਨੇ ਸਿੱਧੀਆਂ ਹੀ ਗੋਲੀਆਂ ਮਾਰ ਛੱਡੀਆਂ। ਮਤਲਬ ਕਿ ਜ਼ਾਹਿਰ ਹੈ ਗੋਲੀਆਂ ਤਾਂ ਪੁਲਿਸ ਨੇ ਮਾਰੀਆਂ ਲੇਕਿਨ ਹੁਕਮ ਤੇ ਉੱਤੋਂ ਜਿਹੜੇ ਜਨਰਲ ਸਾਹਿਬ ਨੇ ਉਹਨਾਂ ਦੇ ਹੀ ਆਉਂਦੇ ਨੇ ਸਾਰੇ ਆਪਰੇਸ਼ਨ ਕਰਨ ਦੇ। ਹੁਣ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਇੱਥੇ ਮਰੀਮ ਨਵਾਜ਼ ਸਾਹਿਬਾ ਨੇ ਜਿਹੜਾ ਉਹ ਸਾਰਾ ਇਹ ਕੰਮ ਕੀਤਾ। ਬਹਰਹਾਲ ਅੱਗੇ ਚੱਲਨੇ ਜੀ। ਇਹ ਖਬਰ ਤਾਂ ਹੋ ਗਈ। ਅਸੀਂ ਜਿਹੜੇ ਜ਼ਾਹਿਰ ਹੈ ਉਹਨਾਂ ਦੇ ਲਵਾਹਕੀਨ ਨੇ ਉਹਨਾਂ ਨਾਲ ਸਾਡਾ ਅਫਸੋਸ ਹੈ ਔਰ ਇਹ ਉਮੀਦ ਕਰਦੇ ਕਿ ਇੰਜ ਆਪਣੇ ਸ਼ਹਿਰੀਆਂ ਦੀ ਕਤਲੋ ਗਾਰਤ ਨਹੀਂ ਕਰਨੀ ਚਾਹੀਦੀ। ਇਹਦੀ ਭਰਪੂਰ ਮਜ਼ੰਮਤ ਔਰ ਨਾਲ ਹੁਣ ਵੇਖਾਂਗੇ ਕਿ ਇਹ ਤਹਿਰੀਕੇ ਲੱਬੈਕ ਦੀ ਜਿਹੜੀ ਲੀਡਰਸ਼ਿਪ ਹੈ ਉਹ ਅਗਲੇ ਪਾਸੇ ਕਰਦੀ ਕੀ ਹੈ। ਅੱਛਾ ਜੀ, ਅਗਲੀ ਖਬਰ ਹੈਦਰ ਅਬਾਸ ਰਿਜ਼ਵੀ। ਹਾਂਜੀ, MQM ਦਾ ਇੱਕ ਵੱਡਾ ਨਾਂ, ਜਿਹੜੇ ਤਾਂ ਨਵੇਂ ਪੋਲੀਟਿਕਸ ਦੇ ਨਾਲ ਇੰਟਰਸਟਡ ਹੋਏ ਨੇ। ਅਗਰ ਕੋਈ ਚੰਦ ਦੋਸਤ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ, ਲੇਕਿਨ ਅੱਜ ਤੋਂ ਅਗਰ 4-5 ਸਾਲ ਪਿਛਾਂ ਚਲੇ ਜਾਓ ਤਾਂ ਹੈਦਰ ਅਬਾਸ ਰਿਜ਼ਵੀ ਸਾਹਿਬ ਦਾ ਡੰਕਾ ਬੋਲਦਾ ਸੀ। ਅਤੇ ਟੈਲੀਵਿਜ਼ਨ 'ਤੇ ਜਦੋਂ ਉਹ ਬਹਿੰਦੇ ਸਨ ਅਤੇ ਉਹਨਾਂ ਦੀਆਂ ਅੱਖਾਂ ਵੀ ਨੱਚਦੀਆਂ ਸਨ, ਹੱਥ ਵੀ ਨੱਚਦੇ ਸਨ ਅਤੇ ਅਕਸਰ TV ਐਂਕਰ ਜਿਹੜੇ ਨੇ ਉਹ ਵਿਚਾਰੇ ਉਹਨਾਂ ਕੋਲੋਂ ਸਵਾਲ ਵੀ ਡਰਦੇ ਹੀ ਪੁੱਛਦੇ ਸਨ। ਅਲਤਾਫ ਹੁਸੈਨ ਦੇ ਖਾਸ ਆਦਮੀ ਔਰ ਮੈਂ ਹੀ ਕਹਾਂਗਾ ਵੀ ਮਰਜ਼ੀ ਦੇ ਹੀ ਇੰਟਰਵਿਊ ਹੁੰਦੇ ਸਨ ਜਿਹੋ ਜਿਹੇ ਕਿਸੇ ਦਾ ਦਿਲ ਕਰਦਾ ਸੀ। ਬਾਕੀ ਉਹਨਾਂ ਦੇ ਨਾਲ ਕ੍ਰਾਈਮ ਕਰਨਾ, ਜਰਾਇਮ ਕਰਨਾ ਤੇ ਕਿਸੇ ਦੀ ਸੋਚ ਵੀ ਨਹੀਂ ਸੀ ਹੋ ਸਕਦੀ। ਖਬਰ ਸਾਨੂੰ ਇਹ ਆ ਰਹੀ ਹੈ ਕਿ ਉਹਨਾਂ ਦੇ ਕੋਲੋਂ ਗਨ ਪੁਆਇੰਟ ਦੇ ਉੱਤੇ ਗੱਡੀ ਖੋਹ ਲਈ ਗਈ। ਹਾਂਜੀ, ਉਹਨਾਂ ਕੋਲੋਂ ਕਾਰ ਖੋਈ ਗਈ ਹੈ ਗਨ ਪੁਆਇੰਟ ਦੇ ਉੱਤੇ। MQM ਦੇ ਹੈਦਰ ਅਬਾਸ ਰਿਜ਼ਵੀ ਸਾਹਿਬ ਇਹ ਬੜੇ ਅਹਿਮ ਅਹੁਦਿਆਂ 'ਤੇ ਵੀ ਰਹੇ ਨੇ, ਉਹਨਾਂ ਦੇ ਬੜੇ ਖਾਸ ਆਦਮੀ ਰਹੇ ਨੇ। ਮੈਂ ਤਾਂ ਆਨਾ ਵੀ ਕਿਸੇ ਨੂੰ ਅੱਖ ਭਰ ਕੇ ਵੇਖ ਲੈਂਦੇ ਸਨ ਅਤੇ ਉਹ ਬੰਦਾ ਥਾਂ ਮਰ ਜਾਂਦਾ ਸੀ। ਅਤੇ ਅੱਜ ਵੇਖੋ ਰੱਬ ਦੇ ਕੰਮਾਂ ਦੀ ਗੱਲ ਵੇਖੋ, ਦਿਨ ਕਿਵੇਂ ਬਦਲਦੇ ਨੇ ਅਤੇ ਦਿਨ ਬਦਲਦੇ ਨੇ ਅਤੇ ਹਰ ਸ਼ੈ ਬਦਲ ਜਾਂਦੀ ਹੈ ਕਿ ਅੱਜ ਇਹੀ ਸਾਹਿਬ ਜਿਹੜੇ ਨੇ ਉਹਨਾਂ ਦੇ ਕੋਲੋਂ ਸੜਕ ਦੇ ਉੱਤੇ ਗਨ ਪੁਆਇੰਟ 'ਤੇ ਹੈਦਰ ਅਬਾਸ ਰਿਜ਼ਵੀ ਸਾਹਿਬ ਕੋਲੋਂ ਕਾਰ ਖੋਲੀ ਗਈ ਹੈ ਪਾਕਿਸਤਾਨ ਦੇ ਵਿੱਚ। ਅਤੇ ਮੈਨੂੰ ਲੱਗਦਾ ਅਜੇ ਵੀ ਭਾਵੇਂ ਇਹਨਾਂ ਦਾ ਉਹ ਸਾਰਾ ਇਕਤਦਾਰ ਔਰ ਸਾਰਾ ਕੁਝ ਖਤਮ ਹੋ ਗਿਆ, ਲੇਕਿਨ ਮੇਰਾ ਖਿਆਲ ਕਿਸੇ ਨੇ ਪਛਾਣਿਆ ਨਹੀਂ, ਕਿਉਂਕਿ ਅਗਰ ਕੋਈ ਵੀ ਚੋਰ ਡਕੈਤ ਇਹਨਾਂ ਨੂੰ ਪਛਾਣ ਲੈਂਦਾ ਤਾਂ ਇਹ ਜੁਰਤ ਨਾ ਕਰਦਾ। ਬਹਰਹਾਲ ਕਦੀ ਦਿਨ ਵੱਡੇ ਅਤੇ ਕਦੀ ਰਾਤਾਂ, ਇਹੀ ਕਹਿ ਸਕਦੇ ਹਾਂ ਅਸੀਂ। ਅਤੇ ਅਗਰ ਇਹਨਾਂ ਦਾ ਕੋਈ ਹੋਰ ਨੁਕਸਾਨ ਹੋਇਆ ਤਾਂ ਅੱਲਾ ਮੀਆਂ ਇਹਨਾਂ ਦੀ ਉਹਦੇ 'ਚ ਤਸ਼ੱਫੀ ਕਰੇ। ਅਸੀਂ ਦੁਆ ਹੀ ਕਰ ਸਕਦੇ ਹਾਂ ਕਿਉਂਕਿ ਇਹ ਜਿਹੜਾ ਇਹਨਾਂ ਨਾਲ ਹਾਦਸਾ ਹੋਇਆ ਇਹਨੂੰ ਐਪਰੀਸ਼ੀਏਟ ਤਾਂ ਕਰ ਨਹੀਂ ਸਕਦੇ। ਜ਼ਾਹਿਰ ਹੈ ਭੈੜਾ ਹਾਦਸਾ ਹੈ, ਕਿਸੇ ਨਾਲ ਵੀ ਹੋਵੇ, ਲੇਕਿਨ ਮੇਰੇ ਲਈ ਇਹ ਬੜੀ ਹੈਰਾਨਕੁਨ ਗੱਲ ਹੈ ਕਿ ਇਹਨਾਂ ਦੇ ਨਾਲ ਇਹ ਹਾਦਸਾ ਹੋਇਆ। ਦੂਜੇ ਪਾਸੇ ਬੰਗਲਾਦੇਸ਼ ਦੇ ਵਿੱਚ ਅਗਰ ਵੇਖੀਏ ਤਾਂ ਬੰਗਲਾਦੇਸ਼ੀ ਅਦਾਲਤ ਨੇ ਜਿਹੜੀ ਸਾਬਕ ਬਰਤਰਫ ਵਜ਼ੀਰ ਆਜ਼ਮ ਸ਼ੇਖ ਹਸੀਨਾ ਵਾਜਿਦ ਦੀ ਹਕੂਮਤ 'ਚ ਜਬਰੀ ਗੁੰਮਸ਼ੁਦਗੀਆਂ ਕਰਨ ਲਈ, ਤੁਹਾਨੂੰ ਪਤਾ ਉੱਥੇ ਵੀ ਜਬਰੀ ਗੁੰਮਸ਼ੁਦਗੀਆਂ ਕਰਦੇ ਸਨ, ਸਿਵੀਲੀਅਨਸ ਨੂੰ ਚੁੱਕ ਕੇ ਲੈ ਜਾਂਦੇ ਸਨ, ਮਾਰਦੇ ਸਨ, ਕੁੱਟਦੇ ਸਨ, ਗਾਇਬ ਕਰ ਦਿੰਦੇ ਸਨ, ਕਤਲ ਕਰ ਦਿੰਦੇ ਸਨ। ਜਬਰੀ ਗੁੰਮਸ਼ੁਦਗੀਆਂ ਕਰਨ 'ਤੇ 2 ਦਰਜਨ ਆਲਾ ਫੌਜੀ ਅਫਸਰਾਨ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ। ਇੱਥੇ ਰੱਖ ਉਹਨਾਂ ਨੇ 2 ਦਰਜਨ, ਕੋਈ ਤਕਰੀਬਨ 24 ਤੋਂ ਜ਼ਿਆਦਾ ਲੋਕੀ ਜਿਹੜੇ ਨੇ ਫੌਜੀ ਅਫਸਰ ਆਲਾ, ਉਹਨਾਂ ਦੇ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਨੇ। ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਆਲਾ ਫੌਜੀ ਅਹੁਦੇਦਾਰ ਜਿਨ੍ਹਾਂ ਦੇ ਵਿੱਚ ਕਮ ਅਜ਼ ਕਮ 16 ਜਨਰਲ ਵੀ ਸ਼ਾਮਿਲ ਨੇ। ਇਹ ਅਦਾਲਤ ਕਿਤੇ ਪਾਕਿਸਤਾਨ 'ਚ ਹੁੰਦੀ ਤਾਂ ਹੁਣ ਤੱਕ ਅਦਾਲਤ ਹੀ ਮਰ ਗਈ ਹੋਣੀ ਸੀ ਵਿਚਾਰੀ, ਬਲਕਿ ਅਦਾਲਤ ਦੇ ਸਾਹਮਣੇ ਜਿਹੜੇ ਦਰਖਤ ਹੋਣੇ ਸਨ ਉਹ ਵੀ ਸੁੱਕ ਜਾਣੇ ਸਨ।
ਇੱਥੇ ਕਿਸੇ ਦੀ ਜ਼ਰੂਰਤ ਹੈ ਕਿਸੇ ਜਰਨਲ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰੇ, ਉਹ ਵੀ ਸਿਟਿੰਗ ਦੇ। ਸਿਵਲ ਅਦਾਲਤ 'ਚ ਉਹਨਾਂ ਦਾ ਹੁਣ ਮੁਕੱਦਮਾਤ ਦਾ ਉਹ ਸਾਹਮਣਾ ਕਰਨਗੇ। 16 ਜਰਨਲ ਇਹਨਾਂ 'ਚ ਸ਼ਾਮਿਲ ਨੇ। ਇਹ ਜਿਹੜੇ 2 ਦਰਜਨ ਤੋਂ ਜ਼ਿਆਦਾ ਨੇ, ਇਹਨਾਂ ਦਾ ਕਸੂਰ ਇਹ ਹੈ ਕਿ ਇਹਨਾਂ ਲੋਕਾਂ ਨੂੰ ਚੁੱਕਿਆ, ਗਾਇਬ ਕੀਤਾ, ਮਾਰਿਆ, ਕੁੱਟਿਆ, ਤਸ਼ੱਦਦ ਕੀਤਾ। ਅਤੇ ਹੁਣ ਕਾਨੂੰਨ ਆਪਣਾ ਰਾਹ ਲੈ ਰਿਹਾ ਕਿ ਇਹ ਜਿਹੜੇ ਬੜੇ ਬੜੇ ਫੌਜੀ ਅਫਸਰ ਨੇ ਉੱਥੇ, ਜਿਹੜੇ ਸ਼ੇਖ ਹਸੀਨਾ ਦੇ ਕਹਿਣ 'ਤੇ ਗੈਰ ਕਾਨੂੰਨੀ ਇਕਦਾਮਾਤ ਕਰ ਰਹੇ ਸਨ, ਉਹਨਾਂ ਦੇ ਖਿਲਾਫ ਹੁਣ ਅਦਾਲਤ ਜਿਹੜੀ ਹੈ ਉਹ ਇਨਸਾਫ ਕਰ ਰਹੀ ਹੈ। ਜ਼ਾਹਿਰ ਹੈ ਜਿੱਥੇ ਵੀ ਕੋਈ ਵੀ ਕਿਸੇ ਦੇ ਕਹਿਣ ਦੇ ਉੱਤੇ ਗੈਰ ਕਾਨੂੰਨੀ ਇਕਦਾਮਾਤ ਕਰਦਾ ਉਹਦੀ ਪਕੜਾਈ ਹੋ ਸਕਦੀ ਹੈ, ਉਹ ਪਾਕਿਸਤਾਨ ਹੋਵੇ ਜਾਂ ਕੋਈ ਹੋਰ ਮੁਲਕ। ਸਾਡੇ ਅਸੀਂ ਹੁੰਦੀ ਤਾਂ ਨਹੀਂ ਵੇਖੀ, ਲੇਕਿਨ ਹੋਣੀ ਚਾਹੀਦੀ ਹੈ। ਉਹ ਭਾਵੇਂ ਫੌਜੀ ਅਫਸਰ ਹੋਣ, ਭਾਵੇਂ ਬਿਊਰੋਕਰੇਟ ਹੋਣ, ਭਾਵੇਂ ਕੋਈ ਹੋਰ ਹੋਵੇ, ਜਿਹੜਾ ਵੀ ਕਾਨੂੰਨ ਤੋੜੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਅਨਫੋਰਚੂਨੇਟਲੀ ਹਜੇ ਤੱਕ ਤੇ ਪਾਕਿਸਤਾਨ ਨੇ ਇਹ ਦਿਨ ਨਹੀਂ ਵੇਖਿਆ। ਬੰਗਲਾਦੇਸ਼ ਸਾਡੇ ਤੋਂ ਅਲੱਗਾ ਹੋ ਗਿਆ, ਉਹਨਾਂ ਨੇ ਇਹ ਦਿਨ ਵੇਖ ਲਿਆ, ਲੇਕਿਨ ਅਸੀਂ ਅਜੇ ਤੱਕ ਇਹ ਦਿਨ ਜਿਹੜਾ ਉਹ ਨਹੀਂ ਵੇਖਿਆ। ਅੱਛਾ ਜੀ, ਅਗਲੀ ਖਬਰ, ਸਦਰ ਟਰੰਪ ਨੇ ਪੀਸ ਜਿਹੜਾ ਮੁਆਹਦਾ ਸੀ ਉਹਦਾ ਐਲਾਨ ਕਰ ਛੱਡਿਆ ਔਰ ਉਹਨਾਂ ਕਿਹਾ ਜੀ ਕਿ ਇਸਰਾਈਲ ਵੀ ਮੰਨ ਗਿਆ ਅਤੇ ਹਮਾਸ ਵੀ ਮੰਨ ਗਿਆ ਅਤੇ ਹੁਣ ਅਸੀਂ ਅਮਨ ਕਾਇਮ ਕਰਨ ਜਾ ਰਹੇ ਹਾਂ। ਅਤੇ ਪਹਿਲੇ ਹੱਲੇ ਦੇ ਵਿੱਚ ਜਿਹੜੇ ਹੋਸਟੇਜਸ ਨੇ ਇੱਕ ਦੂਜੇ ਦੇ, ਜਿਹੜੇ ਲੋਕਾਂ ਨੂੰ ਉਹਨਾਂ ਨੇ ਅਗਵਾ ਕੀਤਾ ਹੋਇਆ ਇੱਕ ਦੂਸਰੇ ਦੇ, ਉਹ ਰਿਹਾ ਕੀਤੇ ਜਾਣਗੇ ਯਰਗਮਾਲੀ ਜਿਹੜੇ ਨੇ। ਔਰ ਦੂਸਰੇ ਮਰਹਲੇ ਦੇ ਵਿੱਚ ਫਿਰ ਹੋਰ ਮਾਮਲਾਤ ਹੋਣਗੇ ਅੱਗੋਂ। ਹੁਣ ਵੇਖਦੇ ਹਾਂ ਇਹਦੇ 'ਚ ਕੀ ਬਣਦਾ। ਹਜੇ ਤੱਕ ਤੇ ਅਸੀਂ ਨਹੀਂ ਵੇਖਿਆ ਵੀ ਇਹ ਅਮਨ ਮੁਆਹਦੇ ਜਿਹੜੇ ਕਿਸੇ ਪਾਸੇ ਤੋੜ ਚੜ੍ਹਨ, ਲੇਕਿਨ ਚਲੋ ਸਾਡੀ ਵੀ ਦੁਆ ਹੈ ਅਗਰ ਇਹਦੇ ਨਾਲ ਹੀ ਕਤਲੋ ਗਾਰਤ ਰੁਕਦੀ ਹੈ ਔਰ ਜ਼ੁਲਮ ਜਿਹੜਾ ਉਹ ਰੁਕਦਾ ਹੈ ਮਜ਼ਲੂਮਾਂ ਦੇ ਉੱਤੇ, ਅਤੇ ਉਹਦੇ 'ਚ ਕੋਈ ਸ਼ੱਕ ਨਹੀਂ, ਇਹ ਫਿਰ ਹੋਣਾ ਚਾਹੀਦਾ। ਲੇਕਿਨ ਬਹਰਹਾਲ ਸਦਰ ਟਰੰਪ ਨੇ ਐਲਾਨ ਕੀਤਾ, ਵੇਖਣਾ ਪਏਗਾ, ਬੜੀ ਕੁਰਬਤ ਤੋਂ ਵੇਖਣਾ ਪਏਗਾ ਕਿ ਇਹ ਸਭ ਕੁਝ ਕੀ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ, ਇਹਦੇ 'ਚ ਵਾਕਈ ਕੋਈ ਡਿਵੈਲਪਮੈਂਟ ਹੁੰਦੀ ਹੈ ਜਾਂ ਨਹੀਂ ਹੁੰਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪਿਛਲੇ ਦਿਨੋਂ ਜੇਲ੍ਹ ਦੇ ਵਿੱਚ ਸਹਾਫੀ ਇਜਾਜ਼ ਅਹਿਮਦ ਨੇ ਇਮਰਾਨ ਖਾਨ ਸਾਹਿਬ ਨਾਲ ਥੋੜ੍ਹੀ ਜਿਹੀ ਬਦਤਮੀਜ਼ੀ ਕੀਤੀ ਸੀ, ਜਿੱਤੇ ਖਾਨ ਸਾਹਿਬ ਨੇ ਵੀ ਗੁੱਸੇ 'ਚ ਆ ਕੇ ਉਹਨਾਂ ਨੂੰ ਜਵਾਬ ਦਿੱਤਾ ਸੀ। ਅੱਜ ਦਾ ਮਤਲਬ ਕੱਲ੍ਹ, ਜਿਸ ਵੇਲੇ ਇਹ ਸਹਾਫੀ ਸਾਹਿਬ ਦੁਬਾਰਾ ਅਦਾਲਤ ਪਹੁੰਚੇ, ਉੱਥੇ ਇਮਰਾਨ ਖਾਨ ਸਾਹਿਬ ਵੀ ਸਨ, ਅਤੇ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ ਮੀਡੀਆ ਦੀ ਮੁਸ਼ਕਲਾਤ ਤੋਂ ਵਾਕਿਫ ਹਾਂ, ਮੀਡੀਆ ਮਜਬੂਰ ਹੈ, ਮੈਂ ਮੀਡੀਆ ਵਰਕਰਸ ਅਤੇ ਰਿਪੋਰਟਰ ਦੇ ਖਿਲਾਫ ਬਿਲਕੁਲ ਨਹੀਂ ਹੈਗਾ। ਅਗਰ ਉਸ ਦਿਨ ਮੇਰੀ ਕਿਸੇ ਗੱਲ ਤੋਂ ਤੁਹਾਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਉਹਦੇ 'ਤੇ ਮਾਜ਼ਰਤ ਖੁਆਹਾਂ। ਜਿਹਦੇ ਜਵਾਬ ਦੇ ਵਿੱਚ ਜਿਹੜੇ ਸਹਾਫੀ ਇਜਾਜ਼ ਅਹਿਮਦ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਤੁਹਾਡੇ ਨਾਲ ਇੰਝ ਗੱਲ ਨਹੀਂ ਸੀ ਕਰਨੀ ਚਾਹੀਦੀ, ਮੈਂ ਵੀ ਮਾਜ਼ਰਤ ਖੁਆਹਾਂ, ਅਤੇ ਉੱਥੇ ਫਿਰ ਗੱਲ ਮੁੱਕ ਗਈ। ਇਹ ਬੜਾ ਚੰਗਾ ਇੱਕ ਖਾਨ ਸਾਹਿਬ ਨੇ ਵੱਡੇ ਬੰਦੇ ਹੋਣ ਦਾ ਸਬੂਤ ਦਿੱਤਾ। ਵੱਡੇ ਬੰਦੇ ਹੋਇਆ ਨੇ ਜ਼ਾਹਿਰ ਹੈ, ਲੇਕਿਨ ਉਹਨਾਂ ਨੇ ਇੱਕ ਵਾਰੀ ਫਿਰ ਸਬੂਤ ਦਿੱਤਾ। ਆਮਿਰ ਮਤੀਨ ਸਾਹਿਬ ਨੇ ਇਹਦੇ ਉੱਤੇ ਬੜਾ ਖੂਬਸੂਰਤ ਨੋਟ ਲਿਖਿਆ। ਉਹਨਾਂ ਨੇ ਕਿਹਾ ਕਿ ਮੇਰਾ 30-40 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ, ਮੈਂ ਕਦੀ ਸ਼ਰੀਫ ਖਾਨਦਾਨ ਦੇ ਵਿੱਚੋਂ ਇਹੋ ਜਿਹੇ ਜ਼ਰਫ ਦੀ ਜ਼ਰਾ ਜੀ ਰੱਤੀ ਵੀ ਨਹੀਂ ਵੇਖੀ। ਉਹਨਾਂ ਨੇ ਕਿਹਾ ਇਹੋ ਜਿਹਾ ਟੱਬਰ ਹੈ ਕਿ ਨਾ ਹੀ ਮਰੀਮ ਨਵਾਜ਼, ਨਾ ਹੀ ਨਵਾਜ਼ ਸ਼ਰੀਫ, ਨਾ ਹੀ ਸ਼ਹਿਬਾਜ਼ ਸ਼ਰੀਫ, ਮਤਲਬ ਪੂਰੇ ਟੱਬਰ 'ਚੋਂ ਕੋਈ ਬੰਦਾ ਵੀ ਕਦੀ ਵੀ ਓਪਨ ਪ੍ਰੈਸ ਕਾਨਫਰੰਸ ਤੱਕ ਨਹੀਂ ਕਰਦੇ। ਖੁੱਲੀ ਪ੍ਰੈਸ ਕਾਨਫਰੰਸ ਜਿਹੜੀ ਹੈ, ਬੈਲੈਂਸ ਪ੍ਰੈਸ ਕਾਨਫਰੰਸ, ਉਹ ਨਹੀਂ ਕਰਦੇ ਜਿੱਥੇ ਸਹਾਫੀਆਂ ਦੇ ਕੋਲੋਂ ਸਖਤ ਸਵਾਲ ਪੁੱਛ ਲੈਣ। ਉਹਨਾਂ ਨੇ ਕਿਹਾ ਕਿਸੇ ਕੋਲੋਂ ਮਾफ़ੀ ਮੰਗਣਾ ਤਾਂ ਦੂਰ ਦੀ ਗੱਲ ਹੈ, ਇਹਨਾਂ 4-5 ਦਿਹਾਈਆਂ ਦੇ ਵਿੱਚ ਅਗਰ ਕਿਸੇ ਨੇ ਇਹਨਾਂ ਕੋਲੋਂ ਸਖਤ ਸਵਾਲ ਵੀ ਕਰ ਲਿਆ ਅਤੇ ਉਹਨੂੰ ਫਿਰ ਤਖਤਾ ਮਸ਼ਕ ਬਣਾ ਦਿੱਤਾ, ਉਹਨੂੰ ਇੱਕ ਮਿਸਾਲ ਬਣਾ ਦਿੱਤਾ ਜਾਂ ਉਹਨੂੰ ਖੁੱਡੇ ਲੈਣ ਲਵਾ ਦਿੱਤਾ। ਉਹਨਾਂ ਨੇ ਕਿਹਾ ਅੱਜ ਵੀ ਇਹੀ ਕੰਮ ਚੱਲ ਰਿਹਾ ਹੈ। ਇਹ ਨਾ ਕਿਸੇ ਇੰਡੀਪੈਂਡੈਂਟ ਸਹਾਫੀ ਨੂੰ ਕਦੀ ਇਹ ਟੱਬਰ ਇੰਟਰਵਿਊ ਦੇ ਸਕਦਾ ਹੈ, ਅਤੇ ਨਾ ਹੀ ਕਦੇ ਇਹ ਟੱਬਰ ਜਿਹੜਾ ਉਹ ਕਿਸੇ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰ ਸਕਦਾ ਜਦੋਂ ਤੱਕ ਕਿ ਉਹ ਮੈਨੇਜ ਨਾ ਹੋਵੇ, ਉੱਥੇ ਆਪਣੀ ਮਰਜ਼ੀ ਦੇ ਸਹਾਫੀ ਨਾ ਪਾਏ ਹੋਣ ਔਰ ਉਹਨਾਂ ਕੋਲੋਂ ਸਵਾਲ ਨਾ ਪੁੱਛਵਾਏ ਜਾਣ। ਯਾਦ ਕਰੋ ਮਰੀਮ ਔਰੰਗਜ਼ੇਬ ਬਹਿ ਕੇ ਦੱਸਦੀ ਹੈ ਵੀ ਤੂੰ ਸਵਾਲ ਕਰੇਂਗਾ, ਤੂੰ ਕਰੇਂਗਾ, ਤੂੰ ਕਰੇਂਗਾ, ਤੂੰ ਕਰੇਂਗਾ। ਇਸ ਤਰੀਕੇ ਦੇ ਨਾਲ ਸਵਾਲਾਤ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ, ਵਾਰੀ ਦਿੱਤੀ ਜਾਂਦੀ ਔਰ ਆਪਣੀ ਮਰਜ਼ੀ ਦੇ ਬੰਦੇ ਪਾਏ ਹੁੰਦੇ ਨੇ, ਉਹਨਾਂ ਨੂੰ ਮਰਜ਼ੀ ਦੇ ਸਵਾਲ ਦਿੱਤੇ ਹੁੰਦੇ ਨੇ, ਅਤੇ ਉਹ ਤੁਹਾਡੇ ਸਾਹਮਣੇ, ਉਹ ਕੋਈ ਛੁਪਾ ਕੇ ਤਾਂ ਨਹੀਂ, ਉਹ ਟੀ ਵੀ ਦੇ ਉੱਤੇ ਓਪਨ ਕਹਿੰਦੇ ਨੇ ਕਿ ਹੁਣ ਫਲਾਣਾ ਕਰੇਗਾ ਸਵਾਲ, ਹੁਣ ਫਲਾਣਾ ਕਰੇਗਾ। ਇਸ ਤਰੀਕੇ ਨਾਲ ਉਹ ਸਵਾਲ ਲੈਂਦੇ ਨੇ ਸਹਾਫੀਆਂ ਦੇ। ਅਤੇ ਆਮਿਰ ਮਤੀਨ ਸਾਹਿਬ ਨੇ ਕਿਹਾ ਕਿ ਮੇਰਾ ਇਹਨਾਂ ਨੂੰ ਚੈਲੰਜ ਹੈ ਕਿ ਨਾ ਇਹਨਾਂ ਪਹਿਲਾਂ ਕਦੀ ਕੀਤਾ ਇਸ ਪੂਰੇ ਟੱਬਰ 'ਚੋਂ, ਅਤੇ ਨਾ ਹੀ ਇਹ ਦੁਬਾਰਾ ਇਹਨਾਂ ਦੇ ਟੱਬਰ ਦੇ ਵਿੱਚੋਂ ਕੋਈ ਬੰਦਾ ਓਪਨ ਇੰਟਰਵਿਊ ਦੇ ਸਕਦਾ। ਉਹਨਾਂ ਨੇ ਫਿਰ ਮਿਸਾਲ ਦਿੱਤੀ ਕਿ ਇੱਕ ਵਾਰੀ ਇੰਟਰਵਿਊ ਮਰੀਮ ਨਵਾਜ਼ ਸਾਹਿਬਾ ਨੇ ਮਨਸੂਰ ਅਲੀ ਖਾਨ ਨੂੰ ਦਿੱਤਾ ਸੀ, ਉਹਦਾ ਜੋ ਅੰਜਾਮ ਹੋਇਆ ਉਹ ਤੁਸੀਂ ਵੇਖ ਲਿਆ। ਜ਼ਾਹਿਰ ਹੈ ਉਸ ਇੰਟਰਵਿਊ ਦੇ ਵਿੱਚ ਮਨਸੂਰ ਅਲੀ ਖਾਨ ਸਾਹਿਬ ਦਾ ਵੀ ਅੰਜਾਮ ਬੜਾ ਭੈੜਾ ਹੋਇਆ ਸੀ, ਲੌਂਡਾ ਲਪਾੜਾ ਜੀ ਦੀ ਗੱਲ ਕਰਦੇ, ਔਰ ਮਰੀਮ ਦਾ ਵੀ। ਦੋਨੋਂ ਹੀ ਜਿਹੜੇ ਨੇ ਉਹ ਵਿਚਾਰੇ, ਉਹ ਵੀ ਭਲਾ ਹੋਵੇ, ਉਸ ਹੋਣਾ ਤਾਂ ਨਹੀਂ ਸੀ ਅੰਜਾਮ। ਜ਼ਾਹਿਰ ਹੈ ਲੌਂਡਾ ਲਪਾੜਾ ਜੀ ਅਤੇ ਉਹਨਾਂ ਦੇ ਵੀ, ਮੇਰਾ ਮਤਲਬ ਜੁਰਾਬ ਹੀ ਬਣੇ ਨੇ ਉਹਨਾਂ ਦੇ ਟੱਬਰ ਦੀ, ਜਿਹੜੀ ਦਿਲ ਕਰੇ ਖੱਬੀ ਨਾ ਲੱਭੇ ਤਾਂ ਤਦ ਪਾ ਲੈਂਦੇ ਨੇ, ਸੱਜੀ ਨਾ ਲੱਭੇ ਤਾਂ ਤਦ ਪਾ ਲੈਂਦੇ ਨੇ। ਅਤੇ ਬਹਰਹਾਲ ਲੌਂਡਾ ਲਪਾੜਾ ਜੀ ਜਿਹੜੇ ਨੇ ਉਹ ਤਾਂ ਮੁਕੰਮਲ ਤਾਵਨ ਕਰ ਰਹੇ ਸਨ। ਉਹਨਾਂ ਦੀ ਪ੍ਰੋਡਕਸ਼ਨ ਟੀਮ 'ਚੋਂ ਕਿਸੇ ਨੂੰ ਪਾਕਿਸਤਾਨੀਆਂ ਦੇ ਨਾਲ ਉਹਨੂੰ ਖਿਆਲ ਆਇਆ ਵੀ ਇਹਨੂੰ ਸ਼ੇਅਰ ਕਰੀਏ, ਪਾਕਿਸਤਾਨੀਆਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗੇ, ਅਤੇ ਉਹਨਾਂ ਇਹਨਾਂ ਦੀ ਵੀਡੀਓ ਲੀਕ ਕਰ ਦਿੱਤੀ। ਉਹ ਵੀਡੀਓ ਲੀਕ ਹੋਈ ਅਤੇ ਉਸ ਤੋਂ ਫਿਰ ਪਤਾ ਲੱਗਾ ਵੀ ਲੌਂਡਾ ਲਪਾੜਾ ਜੀ ਦੀ ਅਸਲ ਉੱਥੇ ਕਰਤੂਤ ਹੈ ਕੀ ਸੀ, ਅਤੇ ਮਰੀਮ ਸਾਹਿਬਾ ਨੇ ਇਹਨਾਂ ਨਾਲ ਕੀਤਾ ਕੀ। ਤੁਹਾਨੂੰ ਚੇਤਾ ਨਹੀਂ ਹੋਏਗਾ, ਇੱਕ ਵਾਰੀ ਵੇਖ ਲਓ ਤੁਰੇ ਜਾਂਦੇ ਵੀ ਉੱਥੇ ਹੋਇਆ ਕੀ ਸੀ। ये मंसूर अली खान है। किसी के बाप के अंदर इतनी हिम्मत नहीं है कि वो मुझे आके डिक्टेट करे कि मैंने क्या सवाल करना है और क्या नहीं करना, कि मुझे कोई प्रूव करके आके दिखाए। रुको जरा, सब्र करो। अब हम कर सकते हैं रिकॉर्ड, दैट्स फाइन।
एक सेकंड, सवाल क्या है? तोशा खाना के हवाले से, आपका नहीं, मैं जनरली बात कर रहा हूँ क्या? कि किसी के बाप के अंदर इतनी हिम्मत नहीं है कि वो मुझे आके डिक्टेट करे कि मैंने क्या सवाल करना है और क्या नहीं करना। तकरीबन 2 करोड़ रुपए की आपने वो गाड़ी बेची इन द ईयर 2011-12। क्या आप पिक्चर इसको वीडियो तो नहीं कर रहे? नहीं। बंद कर दें जरा प्लीज। क्या मुझे कोई प्रूफ करके आके दिखाए? मेरे पास इसके फैक्ट्स नहीं है। नहीं, मेरे पास है ही नहीं डिटेल, मुझे पता ही नहीं है। ये एक सेकंड जरा इसको काटे। ये मुझे बताएं इसका फैक्ट क्या है? हमने सहाफत की है इस तरह डंके की चोट पे। मुझे ऑनेस्टली इसका नहीं पता, मैं फैक्ट्स एंड फिगर्स चेक जरूर करूँ। आप चेक कर लीजिएगा, चेक कर। ये प्लीज काइंडली डोंट वरी। ये मंसूर अली खान है, आपका नहीं, मैं जनरली बात कर रहा हूँ। क्या? ਵੇਖ ਲਿਆ ਜੀ, ਇਹ ਇੰਟਰਵਿਊ ਆਉਣ ਦੇ ਇੱਕ ਅੱਧਾ ਦਿਨ ਪਹਿਲਾਂ ਜਦੋਂ ਇਹ ਰਿਕਾਰਡ ਕਰ ਲਿਆ ਲੌਂਡਾ ਲਪਾੜਾ ਜੀ ਨੇ, ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਬਕਾਇਦਾ ਆਪਣੇ ਟੀਵੀ ਤੇ ਆ ਕੇ ਕਿਹਾ ਜੀ ਕਿ ਮੈਨੂੰ ਕਿਸੇ ਸਿਆਸੀ ਰਹਿਨੁਮਾ ਨੇ ਕਿਹਾ ਵੀ ਇਹ ਸਵਾਲ ਨਹੀਂ ਕਰਨਾ ਤੇ ਇਹ ਸਵਾਲ ਕੱਟ ਦੇਣਾ ਤੇ ਰੱਖ ਦੇਣਾ। ਮੈਂ ਕਿਹਾ ਕਿਸੇ ਦਾ ਬਾਪ ਵੀ ਨਹੀਂ ਕਹਿ ਸਕਦਾ ਕਿ ਮੈਂ ਸਵਾਲ ਕੱਟਾਂ ਤੇ ਰੱਖਾਂ। ਉਦੋਂ ਲੋਕਾਂ ਨੂੰ ਅਜੇ ਨਹੀਂ ਸੀ ਪਤਾ ਵੀ ਹੋਇਆ ਕੀ ਹੈ। ਉਸ ਤੋਂ ਬਾਅਦ ਜਿਸ ਵੇਲੇ ਵੀਡੀਓ ਲੀਕ ਹੋਈ ਤਾਂ ਪਤਾ ਲੱਗਾ ਵੀ ਅਸਲ ਲੌਂਡਾ ਲਪਾੜਾ ਜੀ ਜਿਹੜੇ ਨੇ ਉਹ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਸਨ। ਉਹਨਾਂ ਨੂੰ ਪਤਾ ਸੀ ਵੀ ਕੋਈ ਮੇਰੀ ਲੁੰਗੀ ਖੋਲ੍ਹਣ ਲੱਗਾ, ਉਸ ਤੋਂ ਪਹਿਲੇ ਉਹਦਾ ਪ੍ਰੀਐਮਪਟ ਕਰ ਰਹੇ ਸਨ। ਲੇਕਿਨ ਉਹ ਲੁੰਗੀ ਫਿਰ ਵੀ ਖੁੱਲ੍ਹ ਗਈ, ਬੀਚ ਬਾਜ਼ਾਰ ਖੁੱਲ੍ਹੀ ਅਤੇ ਪੱਲੇ ਕੁਛ ਨਹੀਂ ਰਿਹਾ। ਲੇਕਿਨ ਫਿਰ ਤੁਹਾਨੂੰ ਪਤਾ ਕਿ ਉਹ ਵੀ ਐਡਾ ਕੋ ਮਹਿਸੂਸ ਵਗੈਰਾ ਨਹੀਂ ਕਰਦੇ, ਉਹ ਵੀ ਆਪਣਾ ਕੰਮ ਚਲਾ ਕੇ ਰੱਖਦੇ ਨੇ। ਅਤੇ ਇਹ ਆਮਿਰ ਮਤੀਨ ਸਾਹਿਬ ਦਾ ਬੜਾ ਜਾਨਦਾਰ ਨੋਟ ਹੈ ਜਿਹੜਾ ਉਹਨਾਂ ਨੇ ਲਿਖਿਆ, ਔਰ ਇਹ ਸੱਚਾਈ 'ਤੇ ਮਬਨੀ ਹੈ। ਹਾਂ, ਇਸ ਟੱਬਰ 'ਚ ਇੱਕ ਬੰਦਾ ਹੈਗਾ, ਮੈਂ ਬਾਰ-ਬਾਰ ਗੱਲ ਕਰਦਾ, ਉਹ ਟੱਬਰ 'ਚ ਤਾਂ ਨਹੀਂ ਹੈ, ਇਹ ਤਾਂ ਟੱਬਰ ਤੋਂ ਬਾਹਰ। ਆਮਿਰ ਮਤੀਨ ਸਾਹਿਬ ਦੀ ਗੱਲ ਦਰੁਸਤ ਹੈ ਕਿ ਇਸ ਖਾਨਦਾਨ 'ਚੋਂ ਕੋਈ ਨਹੀਂ ਦੇ ਸਕਦਾ, ਲੇਕਿਨ ਕਿਉਂਕਿ ਉਹ ਪ੍ਰਾਹੁਣਾ ਇਹਨਾਂ ਦਾ ਬਾਹਰੋਂ ਹੈ, ਇਸ ਖਾਨਦਾਨ 'ਚੋਂ ਤਾਂ ਨਹੀਂ ਹੈਗੇ। ਸਫਦਰ ਅਵਾਨ ਸਾਹਿਬ ਉਹ ਦਿੰਦੇ ਨੇ ਇੰਟਰਵਿਊ, ਉਹ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਨਾਲ ਭਾਵੇਂ ਅਗਰੀ ਕਰੋ ਨਾ ਅਗਰੀ ਕਰੋ, ਸਖਤ ਸਵਾਲ ਪੁੱਛੋ ਤਦ ਵੀ ਜਵਾਬ ਦੇ ਦਿੰਦੇ ਨੇ। ਇਹ ਪਿਛਲੇ ਦਿਨ ਦੱਸੋ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਵੀ ਤੁਸੀਂ ਘਰ ਦਮਾਦ ਕਿਉਂ ਬਣੇ, ਉਹਨਾਂ ਕੀ ਜਵਾਬ ਦਿੱਤਾ ਸੀ, ਇਹ ਸੁਣ ਲਓ। तो आपकी जब शादी हुई उसके बाद ज़ाहिर है आप घर दामाद बन गए? मजबूरन बन गए। कोई ऑप्शन नहीं थी। क्यों? आपके पास एक ऑप्शन तो थे, आप क्या? मानसरा ले जाते। तो मानसरा मैं जो ही मेरी शादी हुई मैं सिविल सर्विस एकेडमी चला गया। ठीक। एकेडमी में मैंने ज्वाइन कर लिया। इत्फाक हॉस्पिटल के साथ हमने घर किराए क्या लिया। ठीक है। दादा जान को पता चला, उन्होंने कहा ये तो हो नहीं सकता, इधर तुम साथ किराए का घर लो। मैंने अब्बू को फ़ोन किया, वो ये कह रहे हैं, कहते हैं सफदर वो बिल्कुल ठीक कह रहे हैं, तुम एकेडमी में होगे, मरियम घर अकेली होगी, खाना कौन बनाएगा, घर की कौन देखेगा, सबसे बड़ी बात है सिक्योरिटी कैसे मेंटेन करोगे। ठीक। तो तुम्हारा 10 महीने यहाँ है तो फिर चले जाओगे, अल्लाह करेगा कि ऐसी DC हो गए, घर ही घर हो जाएंगे, जो वो बड़े मियाँ साहब कहते हैं उसको। ठीक। तो मैं बस आ गया फिर। और आप जाती उम्रा चले गए फिर? नहीं, मॉल टाउन वाले में। ਸੁਣ ਲਿਆ ਜੀ। ਅਤੇ ਇਹ ਸੂਰਤ ਹਾਲ ਹੈ ਸਫਦਰ ਅਵਾਨ ਸਾਹਿਬ ਦੀ ਕਿ ਉਹ ਕਮ ਅਜ਼ ਕਮ ਭੈੜੀ ਗੱਲ ਹੈ, ਚੰਗੀ ਹੈ, ਤੁਸੀਂ ਉਸ 'ਤੇ ਹੱਸਣਾ ਹੈ, ਮਜ਼ਾਕ ਉਡਾਉਣਾ ਹੈ, ਗੁੱਸਾ ਕਰਨਾ ਹੈ, ਉਹਨਾਂ ਦੀ ਕੋਈ ਮੀਮ ਬਣਾਉਣੀ ਹੈ, ਉਹਨਾਂ 'ਤੇ ਤਨਕੀਦ ਕਰਨੀ ਹੈ, ਪਰ ਉਹ ਗੱਲ ਸਿੱਧੀ ਸਾਵੀਂ ਜਿਹੜੀ ਵੀ ਗੱਲ ਹੈਗੀ ਉਹ ਅਸਲ ਉਹ ਕਰ ਦਿੰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਸ ਟੱਬਰ 'ਚ ਵਾਕਈ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਕਿਸੇ ਨੂੰ ਇੰਟਰਵਿਊ ਦੇ ਸਕੇ। ਅੱਛਾ ਜੀ, ਅਗਲੀ ਖਬਰ। ਸਨਾਉੱਲਾ ਖਾਨ ਇੱਕ ਬੜੇ ਤਗੜੇ ਸਾਫੀ ਨੇ, 15 ਸਾਲ ਡੌਨ ਦੇ ਵਿੱਚ ਕੰਮ ਕੀਤਾ। ਜਦੋਂ ਸਾਡੀ ਹਕੂਮਤ ਸੀ, ਬੜੇ ਖੜਪੈਂਜ ਕਿਸਮ ਦੇ ਸਾਫੀ ਨੇ, ਬੜੇ ਔਰੇ ਜਿਹੇ ਸਵਾਲ ਕੱਢ ਕੇ ਲਿਆਉਂਦੇ ਨੇ। ਕਈ ਵਾਰੀ ਸਵਾਲ ਕਰਦੇ ਹੁੰਦੇ ਸਨ, ਮੇਰੇ ਨਾਲ ਵੀ ਉਹਨਾਂ ਦਾ ਜੋੜ ਪੈ ਜਾਂਦਾ ਸੀ। ਜਿਸ ਵੇਲੇ ਜੋੜ ਪੈਂਦਾ ਸੀ ਅਤੇ ਅਸੀਂ ਵੀ ਉਹਨਾਂ ਦੇ ਨਾਲ ਕੋਈ ਅੱਗੋਂ 19-21 ਹੋਈਦਾ ਸੀ, ਉਹ ਵੀ ਸਾਡੇ ਨਾਲ 19-21 ਹੁੰਦੇ ਸਨ। ਜਿਹੜੀ ਪ੍ਰੋਫੈਸ਼ਨਲ ਚਪਕਲਸ਼ ਹੁੰਦੀ ਹੈ ਮਾੜੀ ਮੋਟੀ, ਉਹ ਸਾਡੀ ਹੁੰਦੀ ਸੀ ਉਹਨਾਂ ਨਾਲ। ਲੇਕਿਨ ਇਹ ਮੈਨੂੰ ਪਤਾ ਸੀ ਵੀ ਉਹ ਲਿਫਾਫਾ ਸਾਫੀ ਨਹੀਂ ਹੈਗੇ, ਕੰਮ ਕਰਕੇ ਆਉਂਦੇ ਨੇ ਆਪਣਾ ਅਤੇ ਇਮਾਨਦਾਰੀ ਨਾਲ ਸਵਾਲ ਪੁੱਛਦੇ ਨੇ। ਹੁਣ ਪਤਾ ਇਹ ਲੱਗਾ ਵੀ ਉਹਨਾਂ ਨੇ ਇੱਕ ਸਵਾਲ ਪੁੱਛ ਲਿਆ ਜਰਨੈਲਾਂ ਦੇ ਉੱਤੇ ਕਿ ਇਹਨਾਂ ਨੂੰ ਮੁਰਾਦ ਕੀ ਨੇ। ਉੱਥੇ ਫਾਈਨਾਂਸ ਮਿਨਿਸਟਰ ਨੇ ਮੂੰਹ 'ਤੇ ਆਖਿਆ ਵੀ ਹੱਥ ਰੱਖ ਕੇ ਉਂਗਲੀ ਕਿ ਇਹ ਨਾ ਪੁੱਛ, ਔਰ ਉਸ ਤੋਂ ਬਾਅਦ ਉਹਨਾਂ ਦੀ ਹੁਣ ਨੌਕਰੀ ਖਤਮ ਕਰਵਾ ਦਿੱਤੀ ਹੈ ਡੌਨ ਤੋਂ। ਇਹ ਖਬਰਾਂ ਆ ਰਹੀਆਂ ਨੇ ਸਾਡੇ ਕੋਲ, ਇਹ ਸੁਣੋ। ਉਦੋਂ ਉਹਨਾਂ ਨੇ TV 'ਤੇ ਬਹਿ ਕੇ ਕੀ ਕਿਹਾ ਸੀ ਕਿ ਕਿਸ ਤਰੀਕੇ ਨਾਲ ਮੈਂ ਜਦੋਂ ਸਵਾਲ ਪੁੱਛਿਆ ਜਰਨੈਲਾਂ ਦੀ ਮੁਰਾਦ 'ਤੇ ਮੈਨੂੰ ਚੁੱਪ ਕਰਵਾਇਆ ਗਿਆ। ਸੁਣੋ। VVIPs को जो 5000 यूनिट बिजली फ्री देते हैं, आप 2000 यूनिट गैस के फ्री देते हैं, आप पेट्रोल फ्री देते हैं, गाड़ियां फ्री देते हैं। आपने एग्जम्पशन दी हुई है आर्मी चीफ को, 3 स्टार जनरल्स को, वज़रा को, सदर को, सुप्रीम कोर्ट और हाई कोर्ट के जजेस को एग्जम्पशन दी हुई है। किस चीज़ की एग्जम्पशन है? जो उनको मराहत मिलती हैं वो टैक्सेशन में, इनकम टैक्स में वो लागू नहीं होता उन पे। आप उनको खत्म करें भाई, लोगों को मैसेज तो देना अपने एक्शन से हम भी आपके साथ हम आपके साथ खड़े हैं। लेकिन ये वजीर खजाना जो मुझे नजर आया सेंसलेस आदमी है, उसको नहीं पता कि लोगों पर इस किस्म की टैक्सेशन का इम्पैक्ट क्या आएगा, बल्कि आपकी सोसाइटी पे क्या इम्पैक्ट आएगा। मैं तो समझाऊं जो इस चीज को कल से अभी तक कि जब ये लागू होगा ना, तो आप कोई पता नहीं इस मुल्क में एक इनकलाब की नई राह हमवार हो जाए। और लोगों के कैपेसिटी नहीं है भाई, लोग पे ही नहीं कर सकते। ਸੁਣ ਲਿਆ ਜੀ। ਅਤੇ ਇਹ ਸੂਰਤ ਹਾਲ ਪਾਕਿਸਤਾਨ 'ਚ ਹੋਈ ਹੈ
ਕਿ ਹੁਣ ਕੋਈ ਸਾਫੀ ਸਿੱਧਾ ਸਵਾਲ ਪੁੱਛ ਲੈ ਤੇ ਉਹਨੂੰ ਜਵਾਬ ਦੇਣ ਦੀ ਬਜਾਏ ਉਹਦੀ ਨੌਕਰੀ ਖਤਮ ਕਰਾ ਦਿੰਦੇ ਨੇ ਔਰ ਆਂਦੇ ਨੇ ਵੀ ਤੂੰ ਇਹ ਸਵਾਲ ਪੁੱਛ ਕੇ ਐਡਾ ਵੱਡਾ ਜੁਰਮ ਕਰ ਕਿਉਂ ਦਿੱਤਾ। ਅਤੇ ਮੈਂ ਇਹੀ ਕਹਿ ਸਕਦਾ, ਹੁਣ ਹੋਰ ਕੀ ਕਹਿ ਸਕਦੇ ਕਿ ਇਹ ਥੋੜ੍ਹਾ ਜਿਹਾ ਅਗਰ ਹਿਆ ਨੂੰ ਹੱਥ ਮਾਰ ਲੈਣ ਸਾਰੇ, ਮਤਲਬ ਇਹੋ ਜਿਹੇ ਸਾਫੀ ਜਿਹੜੇ ਨੇ ਜਿਹੜੇ ਕਿਸੇ ਦੀ ਸਾਈਡ ਨਹੀਂ ਲੈਂਦੇ, ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ, ਅਗਰ ਇਹਨਾਂ ਨੂੰ ਇਹ ਵੀ ਪਾਸਕੂ ਨਹੀਂ, ਇਹ ਸਾਫੀ ਜਿਹੜੇ ਨੇ ਇਹਨਾਂ ਨੂੰ ਵੀ ਇਹ ਕੰਮ ਨਹੀਂ ਕਰਨ ਦੇਣਾ ਚਾਹੁੰਦੇ, ਤੇ ਫਿਰ ਇਹ ਕਿਹਨੂੰ ਕਰਨ ਦੇਣਾ ਚਾਹਣਗੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।